ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਅਗਸਤ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਯੋਹੰਨਾ। ਤੇ ਅਸੀਂ ਵੇਖ ਲਿਆ ਏ ਤੇ ਗਵਾਹੀ ਦਿੰਦੇ ਹਾਂ ਭਈ ਪਿਓ ਨੇ ਪੁੱਤਰ ਨੂੰ ਜੱਗ ਵਿੱਚ ਮੁਨੱਜੀ ਬਣਾ ਕੇ ਘੱਲਿਆ ਹੈ। ਜਵਾਬੀ ਪੜ੍ਹਾਈ। ਯਸਾਇਆ। ਜਿਹੜੇ ਲੋਕੀ ਹਨੇਰੇ ਵਿੱਚ ਟੁਰਦੇ ਸੀ, ਉਹਨਾਂ ਨੇ ਬੜੀ ਲੋ ਵੇਖੀ। ਜਿਹੜੇ ਮੌਤ ਦੇ ਪਰਛਾਵੇਂ ਦੇ ਮੁਲਕ ਵਿੱਚ ਵੱਸਦੇ ਸੀ, ਉਹਨਾਂ ਉੱਤੇ ਨੂਰ ਚਮਕਿਆ। ਤੂੰ ਕੌਮ ਨੂੰ ਵਧਾਇਆ, ਤੂੰ ਉਹਨਾਂ ਦੀ ਖੁਸ਼ੀ ਨੂੰ ਬਹੁਤਾ ਕੀਤਾ। ਉਹ ਤੇਰੇ ਸਾਹਮਣੇ ਅਜਿਹੇ ਖੁਸ਼ ਨੇ ਜਿਵੇਂ ਪਹਿਲੀ ਵੱਢਣ ਵੇਲੇ ਤੇ ਗਨੀਮਤ ਵੰਡਣ ਵੇਲੇ ਲੋਕੀ ਖੁਸ਼ ਹੁੰਦੇ ਨੇ, ਕਿਉਂ ਜੇ ਤੂੰ ਉਹਨਾਂ ਦੇ ਬੋਝ ਦੇ ਜੂਏ ਤੇ ਉਹਨਾਂ ਦੇ ਮੋਢਿਆਂ ਦੀ ਲੱਠ ਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੀ ਸੋਟੀ ਨੂੰ ਅਜਿਹਾ ਤੋੜਿਆ ਜਿਵੇਂ ਮਿਦੀਆਨ ਦੇ ਦਿਨ ਕੀਤਾ ਸੀ। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਤੇ ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ, ਤੇ ਉਹਦਾ ਨਾਂ ਅਜੀਬ ਮਸ਼ੀਰ, ਖੁਦਾਏ ਕਾਦਰ, ਅਬਦੀਅਤ ਦਾ ਪਿਓ, ਸਲਾਮਤੀ ਦਾ ਸ਼ਹਿਜ਼ਾਦਾ ਹੋਵੇਗਾ। ਉਹਦੀ ਸਲਤਨਤ ਦੇ ਇਕਬਾਲ ਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖਤ ਤੇ ਉਹਦੀ ਮੁਮਲਕਤ ਉੱਤੇ ਅੱਜ ਤੋਂ ਹਮੇਸ਼ ਤੀਕਰ ਹੁਕਮਰਾਨ ਰਹੇਗਾ, ਤੇ ਅਦਾਲਤ ਤੇ ਸਦਾਕਤ ਨਾਲ ਉਹਨੂੰ ਕਿਆਮ ਦੇਵੇਗਾ। ਰਬੁਲ ਫਵਾਜ ਦੀ ਗਯੂਰੀ ਇਹ ਕਰੇਗੀ। ਖੁਦਾਵੰਦ ਨੇ ਯਾਕੂਬ ਦੇ ਕੋਲ ਇਹ ਸੁਨੇਹਾ ਘੱਲਿਆ ਤੇ ਉਹ ਇਸਰਾਈਲ ਉੱਤੇ ਨਾਜ਼ਲ ਹੋਇਆ। ਦਰਸੀਵਾਜ਼ ਬਾਈਬਲ ਵਿੱਚੋਂ। ਯਸਾਇਆ। ਵੇਖੋ ਮੇਰਾ ਖਾਦਮ ਜਿਹਨੂੰ ਮੈਂ ਸੰਭਾਲਦਾ ਵਾਂ, ਮੇਰਾ ਬਰਗਜ਼ੀਦਾ ਜਿਹਦੇ ਤੋਂ ਮੇਰਾ ਦਿਲ ਖੁਸ਼ ਹੁੰਦਾ ਹੈ। ਮੈਂ ਆਪਣੀ ਰੂਹ ਉਹਦੇ ਉੱਤੇ ਪਾਈ। ਉਹ ਕੌਮਾਂ ਵਿੱਚ ਅਦਾਲਤ ਜਾਰੀ ਕਰੇਗਾ। ਉਹ ਨਾ ਚਲਾਏਗਾ, ਨਾ ਸ਼ੋਰ ਕਰੇਗਾ, ਤੇ ਨਾ ਬਾਜ਼ਾਰਾਂ ਵਿੱਚ ਉਹਦੀ ਆਵਾਜ਼ ਸੁਣੇਗੀ। ਉਹ ਮਸਲੇ ਹੋਏ ਸਰਕੰਡੇ ਨੂੰ ਨਾ ਤੋੜੇਗਾ ਤੇ ਟਿਮਟਮਾਉਂਦੀ ਬੱਤੀ ਨੂੰ ਨਾ ਬੁਝਾਵੇਗਾ। ਉਹ ਰਾਸਤੀ ਨਾਲ ਅਦਾਲਤ ਕਰੇਗਾ। ਉਹ ਮੰਦਾ ਨਾ ਹੋਵੇਗਾ ਤੇ ਹਿੰਮਤ ਨਾ ਹਾਰੇਗਾ, ਜਦੋਂ ਤੀਕਰ ਪਈ ਅਦਾਲਤ ਨੂੰ ਧਰਤੀ ਉੱਤੇ ਕਾਇਮ ਨਾ ਕਰ ਲਵੇ। ਜਜ਼ੀਰੇ ਉਹਦੀ ਸ਼ਰੀਅਤ ਦੀ ਉਡੀਕ ਕਰਨਗੇ। ਯਸਾਇਆ। ਖੁਦਾਵੰਦ ਦੀ ਰੂਹ ਮੇਰੇ ਉੱਤੇ ਹੈ। ਉਹਨੇ ਮੈਨੂੰ ਮਸਾ ਕੀਤਾ ਭਈ ਹਲੀਮਾਂ ਨੂੰ ਖੁਸ਼ਖਬਰੀ ਸੁਣਾਵਾਂ। ਉਹਨੇ ਮੈਨੂੰ ਘੱਲਿਆ ਭਈ ਸ਼ਿਕਸਤਾ ਦਿਲਾਂ ਨੂੰ ਤਸੱਲੀ ਦੇਵਾਂ, ਕੈਦੀਆਂ ਲਈ ਰਿਹਾਈ ਤੇ ਅਸੀਰਾਂ ਲਈ ਆਜ਼ਾਦੀ ਦਾ ਐਲਾਨ ਕਰਾਂ, ਤਾਂ ਜੋ ਖੁਦਾਵੰਦ ਦੇ ਸਾਲੇ ਮਕਬੂਲ ਦਾ ਤੇ ਰੱਬ ਦੇ ਇੰਤਕਾਮ ਦੇ ਦਿਹਾੜੇ ਦਾ ਇਸ਼ਤਿਹਾਰ ਦੇਵਾਂ, ਤੇ ਸਾਰੇ ਦੁਖੀਆਂ ਨੂੰ ਦਿਲਾਸਾ ਦੇਵਾਂ। ਸਿਉਨ ਦੇ ਦੁਖੀਆਂ ਲਈ ਇਹ ਮੁਕਰਰ ਕਰ ਦੇਵਾਂ ਭਈ ਉਹਨਾਂ ਨੂੰ ਸਵਾਦ ਦੇ ਬਦਲੇ ਸੇਰਾ ਤੇ ਮਾਤਮ ਦੀ ਥਾਂ ਖੁਸ਼ੀ ਤੇ ਰੋਗਨ ਤੇ ਉਦਾਸੀ ਦੇ ਬਦਲੇ ਸਤਾਇਸ਼ ਦਾ ਖਿਲਤ ਦੇਵਾਂ, ਤਾਂ ਜੋ ਉਹ ਸਦਾਕਤ ਦੇ ਰੁੱਖ ਤੇ ਖੁਦਾਵੰਦ ਦੇ ਲਾਏ ਹੋਏ ਅਖਵਾਨ ਭਈ ਉਹਦਾ ਜਲਾਲ ਜ਼ਾਹਿਰ ਹੋਵੇ। ਮਰਕਸ। ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਮਰਕਸ। ਤੇ ਉਹ ਇਬਾਦਤਖਾਨੇ ਵਿੱਚ ਫੇਰ ਵੜਿਆ, ਤੇ ਉੱਥੇ ਇੱਕ ਬੰਦਾ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ, ਤੇ ਉਹ ਉਹਦੀ ਤਾਂਘ ਵਿੱਚ ਰਹੇ ਵੀ ਜੇ ਉਹ ਸਬਤ ਦੇ ਦਿਨ ਉਹਨੂੰ ਠੀਕ ਕਰੇ ਤੇ ਅਸੀਂ ਉਹਦੇ ਉੱਤੇ ਇਲਜ਼ਾਮ ਲਾਈਏ। ਉਹਨੇ ਉਸ ਬੰਦੇ ਨੂੰ ਜਿਹਦਾ ਹੱਥ ਸੁੱਕਿਆ ਹੋਇਆ ਸੀ ਆਖਿਆ, ਵਿਚਾਲੇ ਖੜਾ ਹੋ। ਤੇ ਉਹਨਾਂ ਨੂੰ ਆਖਿਆ, ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ ਜਾਂ ਬਦੀ ਕਰਨਾ, ਜਾਨ ਬਚਾਉਣਾ ਜਾਂ ਕਤਲ ਕਰਨਾ। ਉਹ ਚੁੱਪ ਰਹੇ। ਉਹਨੇ ਉਹਨਾਂ ਦੀ ਸਖਤ ਦਿਲੀ ਦੇ ਪਾਰੋਂ ਦੁਖੀ ਹੋ ਕੇ ਚਾਰਾਂ ਪਾਸੇ ਉਹਨਾਂ ਵੱਲ ਗੁੱਸੇ ਨਾਲ ਨਜ਼ਰ ਕਰਕੇ ਉਸ ਬੰਦੇ ਨੂੰ ਆਖਿਆ, ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹਦਾ ਹੱਥ ਠੀਕ ਹੋ ਗਿਆ। ਫਿਰ ਉਹ ਪਹਾੜ ਉੱਤੇ ਚੜ੍ਹ ਗਿਆ, ਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਹਨਾਂ ਨੂੰ ਕੋਲ ਬੁਲਾਇਆ, ਤੇ ਉਹ ਉਹਦੇ ਕੋਲ ਆਏ। ਤੇ ਉਹਨੇ 12 ਨੂੰ ਚੁਣਿਆ ਭਈ ਉਹਦੇ ਨਾਲ ਰਹਿਣ, ਤੇ ਉਹ ਉਹਨਾਂ ਨੂੰ ਘੱਲੇ ਭਈ ਮਨਾਦੀ ਕਰਨ ਤੇ ਬਦਰੂਆਂ ਨੂੰ ਕੱਢਣ ਦਾ ਇਖਤਿਆਰ ਰੱਖਣ। ਤੇ ਫਕੀ ਜਿਹੜੇ ਯਰੂਸ਼ਲਮ ਤੋਂ ਆਏ ਸੀ, ਉਹ ਆਖਦੇ ਸੀ ਭਈ ਉਹਦੇ ਨਾਲ ਬਿਲਜ਼ਬੂਲ ਏ, ਤੇ ਇਹ ਵੀ ਭਈ ਉਹ ਬਦਰੂਆਂ ਦੇ ਸਰਦਾਰ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਹੈ। ਉਹ ਉਹਨਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਤਮਸੀਲਾਂ ਵਿੱਚ ਆਖਣ ਲੱਗਿਆ ਭਈ ਸ਼ੈਤਾਨ ਨੂੰ ਸ਼ੈਤਾਨ ਕਿਵੇਂ ਕੱਢ ਸਕਦਾ ਹੈ, ਤੇ ਜੇ ਕਿਸੇ ਸਲਤਨਤ ਵਿੱਚ ਫੁੱਟ ਪੈ ਜਾਵੇ ਤੇ ਉਹ ਸਲਤਨਤ ਕਾਇਮ ਨਹੀਂ ਰਹਿ ਸਕਦੀ।
ਤੇ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤੇ ਉਹ ਘਰ ਕਾਇਮ ਨਹੀਂ ਰਹਿ ਸਕੇਗਾ। ਜੇ ਸ਼ੈਤਾਨ ਆਪਣਾ ਹੀ ਮੁਖਾਤਬ ਹੋ ਕੇ ਆਪਣੇ ਆਪ ਵਿੱਚ ਫੁੱਟ ਪਾਵੇ ਤੇ ਉਹ ਕਾਇਮ ਨਹੀਂ ਰਹਿ ਸਕਦਾ, ਬਲਕਿ ਉਹਦਾ ਖਾਤਮਾ ਹੋ ਜਾਵੇਗਾ। ਪਰ ਕੋਈ ਬੰਦਾ ਕਿਸੇ ਜ਼ੋਰ ਵਾਲੇ ਬੰਦੇ ਦੇ ਘਰ ਵਿੱਚ ਵੜ ਕੇ ਉਹਦਾ ਮਾਲ ਨਹੀਂ ਲੁੱਟ ਸਕਦਾ, ਜਦ ਤੀਕਰ ਵੀ ਪਹਿਲਾਂ ਉਹ ਉਸ ਜ਼ੋਰ ਵਾਲੇ ਬੰਦੇ ਨੂੰ ਬੰਨ੍ਹ ਨਾ ਲਵੇ, ਤਦ ਉਹਦਾ ਘਰ ਲੁੱਟੇਗਾ। ਯੂਹੰਨਾ। ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਵੀ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤੇ ਹਕੀਕਤ ਵਿੱਚ ਮੇਰੇ ਸ਼ਾਗਿਰਦ ਠਹਿਰੋਗੇ ਤੇ ਸੱਚਾਈ ਤੋਂ ਵਾਕਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਹਨੂੰ ਜਵਾਬ ਦਿੱਤਾ, ਭਈ ਅਸੀਂ ਤੇ ਇਬਰਾਹੀਮ ਦੀ ਪੀੜ੍ਹੀ ਵਿੱਚੋਂ ਹਾਂ ਤੇ ਕਦੀ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿਉਂ ਆਖਦਾ ਹੈ ਭਈ ਤੁਸੀਂ ਆਜ਼ਾਦ ਕੀਤੇ ਜਾਵੋਗੇ? ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਕੋਈ ਪਾਪ ਕਰਦਾ ਹੈ, ਪਾਪ ਦਾ ਗੁਲਾਮ ਹੈ, ਤੇ ਗੁਲਾਮ ਹਮੇਸ਼ ਤੀਕਰ ਘਰ ਵਿੱਚ ਨਹੀਂ ਰਹਿੰਦਾ, ਪੁੱਤਰ ਹਮੇਸ਼ ਤੀਕਰ ਰਹਿੰਦਾ ਹੈ। ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ ਤੇ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ। ਯੂਹੰਨਾ। ਤੋਮਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਅਸੀਂ ਨਹੀਂ ਜਾਣਦੇ ਵੀ ਤੂੰ ਕਿੱਥੇ ਜਾਣਾ ਹੈ, ਫਿਰ ਅਸੀਂ ਰਾਹ ਕਿਵੇਂ ਜਾਣਾਂਗੇ? ਯਿਸੂ ਨੇ ਉਹਨੂੰ ਆਖਿਆ, ਰਾਹ ਤੇ ਸੱਚਾਈ ਤੇ ਹਯਾਤੀ ਮੈਂ ਵਾਂ। ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਦੇ ਕੋਲ ਨਹੀਂ ਜਾਂਦਾ। ਕੀ ਤੂੰ ਯਕੀਨ ਨਹੀਂ ਕਰਦਾ ਭਈ ਮੈਂ ਪਿਓ ਹਾਂ ਤੇ ਪਿਓ ਮੇਰੇ ਵਿੱਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਪਿਓ ਮੇਰੇ ਅੰਦਰ ਰਹਿ ਕੇ ਆਪਣੇ ਕੰਮ ਕਰਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਕੋਲ ਜਾਣਾ ਵਾਂ। ਜੇ ਤੁਸੀਂ ਮੇਰੇ ਨਾਲ ਮੁਹੱਬਤ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਯੂਹੰਨਾ। ਅੰਗੂਰ ਦਾ ਅਸਲ ਰੁੱਖ ਮੈਂ ਵਾਂ ਤੇ ਮੇਰਾ ਪਿਓ ਬਾਗਬਾਨ ਹੈ। ਜਿਹੜੀ ਟਹਿਣੀ ਮੇਰੇ ਵਿੱਚ ਹੈ ਤੇ ਫਲ ਨਹੀਂ ਦਿੰਦੀ, ਉਹ ਉਹਨੂੰ ਵੱਢ ਦਿੰਦਾ ਹੈ, ਤੇ ਜਿਹੜੀ ਫਲ ਦਿੰਦੀ ਹੈ ਉਹਨੂੰ ਛਾਂਗਦਾ ਹੈ, ਤਾਂ ਜੋ ਬਹੁਤਾ ਫਲ ਦੇਵੇ। ਹੁਣ ਤੁਸੀਂ ਉਸ ਕਲਾਮ ਦੇ ਪਾਰੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਪਾਕ ਹੋ। ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ। ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਵੇ ਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਤੇ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਹੈ ਤੇ ਮੈਂ ਉਹਦੇ ਵਿੱਚ, ਉਹ ਬਹੁਤਾ ਫਲ ਦਿੰਦਾ ਹੈ, ਕਿਉਂ ਜੇ ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਕਾਇਮ ਨਾ ਰਵੇ ਤੇ ਉਹ ਟਹਿਣੀ ਵਾਂਗਰ ਸੁੱਟ ਦਿੱਤਾ ਜਾਂਦਾ ਹੈ ਤੇ ਸੁੱਕ ਜਾਂਦਾ ਹੈ, ਤੇ ਲੋਕੀ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦਿੰਦੇ ਨੇ ਤੇ ਉਹ ਸੜ ਜਾਂਦੀ ਹੈ। ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ, ਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਹੈ ਵੀ ਤੁਸੀਂ ਬਹੁਤ ਫਲ ਦਿਓ, ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ, ਉਂਝ ਹੀ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ, ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ, ਤੁਸੀਂ ਵੀ ਇੱਕ ਦੂਜੇ ਨਾਲ ਮੁਹੱਬਤ ਰੱਖੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਉਹ ਪਰ ਮਸੀਹ, ਸੱਚਾਈ, ਹਯਾਤੀ ਦਾ ਰੂਹ ਤੇ ਫਾਨੀ ਇਨਸਾਨ ਦਾ ਯਾਰ, ਕੈਦਖਾਨਿਆਂ ਦੇ ਬੂਹਿਆਂ ਨੂੰ ਖੋਲ੍ਹ ਸਕਦਾ ਤੇ ਕੈਦੀਆਂ ਨੂੰ ਰਿਹਾ ਕਰ ਸਕਦਾ ਹੈ। ਮਸੀਹ ਰੱਬ ਦਾ ਇਲਾਹੀ ਇਜ਼ਹਾਰ, ਜਿਹੜਾ ਮੁਜੱਸਮ ਗਲਤੀ ਨੂੰ ਬਰਬਾਦ ਕਰਨ ਲਈ ਬਦਨ ਦੀ ਸੂਰਤ ਵਿੱਚ ਆਉਂਦਾ ਹੈ। ਮਸੀਹ ਦੇ ਅੰਦਰ ਮਸੀਹਾਈ ਦੇ ਅਨਸਰ ਨੇ ਉਹਨੂੰ ਰਾਹ ਵਿਖਾਉਣ ਵਾਲਾ, ਸੱਚਾਈ ਤੇ ਹਯਾਤੀ ਬਣਾਇਆ। ਉਹਦੀ ਸੱਚਾਈ ਉਹਨੂੰ ਬਰਬਾਦ ਕਰਦੀ ਹੈ, ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਰੀ ਦਿੰਦਾ ਹੈ, ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਹੈ। ਯਿਸੂ ਨੇ ਮਸੀਹ ਦੀ ਸ਼ਿਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ ਵੀ ਉਹਦਾ ਮਜ਼ਹਬ ਇਲਾਹੀ ਅਸੂਲ ਸੀ, ਜਿਹੜਾ ਖਤਾ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਿਫਾ ਦਿੰਦਾ ਸੀ।
ਯਿਸੂ ਸਬਰ ਨਾਲ ਸੱਚਾਈ ਦੀ ਹਸਤੀ ਨੂੰ ਜ਼ਾਹਿਰ ਕਰਦਿਆਂ ਹੋਏ ਆਪਣੀ ਤਾਲੀਮ ਉੱਤੇ ਕਾਇਮ ਰਿਹਾ। ਇਨਸਾਨੀ ਛਵੀ ਅਪਣਾਉਂਦਿਆਂ ਹੋਏ, ਯਾਨੀ ਜਿਵੇਂ ਕੋਈ ਫਾਨੀ ਨਜ਼ਰ ਨੂੰ ਵਿਖਾਈ ਦਿੰਦਾ ਹੈ, ਇਨਸਾਨੀ ਮਾਂ ਦੇ ਪੇਟ ਵਿੱਚ ਹਮਲ ਲੈਂਦਿਆਂ ਹੋਏ ਯਿਸੂ ਰੂਹ ਤੇ ਬਦਨ ਦੇ ਵਿਚਕਾਰ, ਸੱਚਾਈ ਤੇ ਗਲਤੀ ਦੇ ਵਿਚਕਾਰ ਦਰਮਿਆਨੀ ਸੀ। ਇਲਾਹੀ ਸਾਇੰਸ ਦੀ ਰਾਹ ਨੂੰ ਵਾਜ਼ਿਆ ਕਰਦਿਆਂ ਤੇ ਜ਼ਾਹਿਰ ਕਰਦਿਆਂ ਹੋਇਆਂ ਉਹ ਉਹਨਾਂ ਸਾਰਿਆਂ ਲਈ ਮੁਕਤੀ ਦੀ ਰਾਹ ਬਣ ਗਿਆ ਜਿਨ੍ਹਾਂ ਨੇ ਉਹਦੇ ਕਲਾਮ ਨੂੰ ਕਬੂਲ ਕੀਤਾ। ਇਨਸਾਨ ਉਹਦੇ ਤੋਂ ਇਹ ਸਿੱਖ ਸਕਦੇ ਨੇ ਵੀ ਬੁਰਾਈ ਤੋਂ ਕਿਵੇਂ ਬਚਿਆ ਜਾਵੇ। ਹਕੀਕੀ ਇਨਸਾਨ ਦਾ ਸਾਇੰਸ ਦੇ ਪਾਰੋਂ ਆਪਣੇ ਖਾਲਕ ਨਾਲ ਤਾਲੁਕ ਉਸਤਵਾਰ ਕਰਦਿਆਂ ਹੋਏ ਇਨਸਾਨ ਨੂੰ ਸਿਰਫ ਪਾਪ ਤੋਂ ਦੂਰ ਹੋਣ ਤੇ ਮਸੀਹ ਯਾਨੀ ਹਕੀਕੀ ਇਨਸਾਨ ਤੇ ਰੱਬ ਦੇ ਨਾਲ ਉਹਦੇ ਤਾਲੁਕ ਨੂੰ ਪਾਉਣ ਤੇ ਇਲਾਹੀ ਫਰਜ਼ੰਦਗੀ ਨੂੰ ਪਛਾਣਨ ਲਈ ਫਾਨੀ ਖੁਦੀ ਤੋਂ ਨਜ਼ਰ ਹਟਾਉਣ ਦੀ ਲੋੜ ਹੈ। ਸਾਡੇ ਮਾਲਕ ਨੇ ਆਖਿਆ, ਕਿਸੇ ਜ਼ੋਰ ਵਾਲੇ ਬੰਦੇ ਦੇ ਘਰ ਵਿੱਚ ਵੜ ਕੇ ਕੋਈ ਬੰਦਾ ਕਿਵੇਂ ਲੁੱਟ ਸਕਦਾ ਹੈ ਜਦ ਤੀਕਰ ਵੀ ਪਹਿਲਾਂ ਉਹਦੇ ਹੱਥ ਬੰਨ੍ਹ ਨਾ ਲਵੇ। ਦੂਜੇ ਲਫ਼ਜ਼ਾਂ ਵਿੱਚ, ਮੈਂ ਬਦਨ ਨੂੰ ਕਿਵੇਂ ਸ਼ਿਫਾ ਦੇ ਸਕਦਾ ਵਾਂ ਬਗੈਰ ਨਾਮ ਨਿਹਾਦ ਸਿਆਣ ਤੋਂ ਸ਼ੁਰੂ ਕੀਤਿਆਂ ਜਿਹੜੀ ਬਰਾਹੇ ਰਾਸਤ ਬਦਨ ਨੂੰ ਕੰਟਰੋਲ ਕਰਦੀ ਏ। ਜਦੋਂ ਇੱਕ ਵਾਰੀ ਬਿਮਾਰੀ ਇਸ ਨਾਮ ਨਿਹਾਦ ਸਿਆਣ ਵਿੱਚ ਨਿਸਤ ਕਰ ਦਿੱਤੀ ਜਾਂਦੀ ਏ ਤੇ ਬਿਮਾਰੀ ਦਾ ਡਰ ਦੂਰ ਹੋ ਜਾਂਦਾ ਹੈ ਤੇ ਇਸ ਲਈ ਬਿਮਾਰੀ ਦਾ ਇਲਾਜ ਵੀ ਮੁਕੰਮਲ ਤੌਰ ਤੇ ਹੋ ਜਾਂਦਾ ਹੈ। ਫਾਨੀ ਇਨਸਾਨ ਜ਼ੋਰ ਵਾਲਾ ਬੰਦਾ ਹੈ ਜਿਹਨੂੰ ਤਾਬਿਆ ਰਹਿਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਵੀ ਇਹਦਾ ਅਸਰ ਸਿਹਤ ਤੇ ਇਖਲਾਕ ਉੱਤੇ ਮੁਕਾ ਦਿੱਤਾ ਜਾਵੇ। ਇਸ ਗਲਤੀ ਨੂੰ ਫਤਹ ਕਰਨ ਨਾਲ ਅਸੀਂ ਜ਼ੋਰ ਵਾਲੇ ਬੰਦੇ ਦੀਆਂ ਸ਼ੈਵਾਂ ਯਾਨੀ ਪਾਪ ਤੇ ਬਿਮਾਰੀ ਨੂੰ ਲੁੱਟ ਸਕਦੇ ਹਾਂ। ਇਨਸਾਨ ਸਿਹਤ ਦੀ ਹਮ-ਆਹੰਗੀ ਪਾਉਂਦੇ ਨੇ ਸਿਰਫ ਤਦ ਜਦ ਉਹ ਮੁਖਾਲਫਤ ਨੂੰ ਤਰਕ ਕਰਦੇ, ਇਲਾਹੀ ਸਿਆਣ ਦੀ ਬਾਲਾਦਸਤੀ ਨੂੰ ਪਛਾਣਦੇ ਤੇ ਮਾਦੀ ਅਕੀਦਿਆਂ ਨੂੰ ਛੱਡ ਦਿੰਦੇ ਨੇ। ਬਿਮਾਰੀ ਦੀ ਸ਼ਬੀਹ ਨੂੰ ਮਾਯੂਸਕੁਨ ਖਿਆਲਾਂ ਵਿੱਚ ਤਲਫ ਕਰੋ ਇਸ ਤੋਂ ਪਹਿਲਾਂ ਭਈ ਇਹ ਸ਼ਾਉਰੀ ਸੋਚ ਉਰਫ ਬਦਨ ਵਿੱਚ ਠੋਸ ਸ਼ਕਲ ਅਪਣਾ ਲਵੇ ਤੇ ਤੁਸੀਂ ਬਿਮਾਰੀ ਦੀ ਤਰੱਕੀ ਨੂੰ ਰੋਕ ਸਕੋਗੇ। ਇਹ ਕੰਮ ਆਸਾਨ ਹੋ ਜਾਂਦਾ ਹੈ ਜੇ ਤੁਸੀਂ ਇਹ ਸਮਝ ਲਓ ਭਈ ਹਰ ਬਿਮਾਰੀ ਇੱਕ ਗਲਤੀ ਹੈ ਤੇ ਇਹਦੀ ਨਾ ਕੋਈ ਅਲਾਮਤ ਹੈ ਤੇ ਨਾ ਕੋਈ ਕਿਸਮ ਹੈ ਸਿਵਾਏ ਇਹਦੇ ਜੋ ਫਾਨੀ ਸਿਆਣ ਇਹਨੂੰ ਦਿੰਦੀ ਹੈ। ਗਲਤੀ ਜਾਂ ਬਿਮਾਰੀ ਨੂੰ ਸੋਚ ਨਾਲ ਉੱਚਾ ਕਰਨ ਨਾਲ ਤੇ ਸੱਚਾਈ ਲਈ ਲਗਾਤਾਰ ਕੋਸ਼ਿਸ਼ ਕਰਨ ਨਾਲ ਤੁਸੀਂ ਗਲਤੀ ਨੂੰ ਤਬਾਹ ਕਰਦੇ ਹੋ। ਯਿਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਮੰਦ ਹੁੰਦਾ ਹੈ। ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਕੰਮ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਿਰ ਕੀਤਾ। ਇਸੇ ਤਰ੍ਹਾਂ ਉਹਦੀ ਇਸ ਨਸੀਹਤ ਦੀ ਤਾਕਤ ਹੈ ਵੀ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਇਲਾਹੀ ਹਯਾਤੀ ਨੂੰ ਜ਼ਾਹਿਰ ਕੀਤਾ। ਉਹਦੇ ਖਾਲਿਸ ਖਲੂਸ ਦੀ ਵੁਸਅਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਸੱਚਾਈ ਦੀ ਫਰਾਵਾਨੀ ਨਾਲ ਉਹਨੇ ਗਲਤੀ ਨੂੰ ਜਿੱਤਿਆ। ਜੱਗ ਨੇ ਇਹ ਨਾ ਵੇਖਦਿਆਂ ਹੋਏ ਉਹਦੀ ਰਾਸਤਬਾਜ਼ੀ ਨੂੰ ਕਬੂਲ ਨਾ ਕੀਤਾ, ਬਲਕਿ ਧਰਤੀ ਨੂੰ ਉਹ ਹਮ-ਆਹੰਗੀ ਨਸੀਬ ਹੋਈ ਜਿਹਨੂੰ ਉਹਦੇ ਜਲਾਲੀ ਨਮੂਨੇ ਨੇ ਮੁਤਾਰਫ ਕਰਾਇਆ ਸੀ। ਉਹਦੀ ਤਾਲੀਮ ਤੇ ਨਮੂਨੇ ਮਗਰ ਟੁਰਨ ਨੂੰ ਕੌਣ ਤਿਆਰ ਹੈ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵੁਰ ਵਿੱਚ ਆਪਣੇ ਆਪ ਨੂੰ ਜੋੜਨਾ ਹੈ। ਯਿਸੂ ਦੀ ਇੰਤਹਾਈ ਇਨਸਾਨੀ ਕੁਰਬਾਨੀ ਦੀ ਹਦਾਇਤ ਇਹ ਸੀ ਭਈ ਉਹ ਆਪਣਾ ਖਰੀਦਿਆ ਹੋਇਆ ਪਾਕ ਖਜ਼ਾਨਾ ਪਾਪ ਆਲੂਦ ਇਨਸਾਨ ਦੇ ਖਾਲੀ ਗੁਦਾਮਾਂ ਵਿੱਚ ਆਜ਼ਾਦੀ ਨਾਲ ਪਾਵੇ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਾਈ ਤੇ ਮੁਹੱਬਤ ਬਿਮਾਰੀ ਤੇ ਪਾਪੀ ਨੂੰ ਸ਼ਿਫਾ ਦਿੰਦੇ ਨੇ ਤੇ ਅਕਲ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਹ ਪਾਉਂਦੇ ਨੇ। ਇਲਾਹੀ ਮੁਹੱਬਤ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਦਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਇਨਸਾਨ ਦੀਆਂ ਅਸਲੀਅਤਾਂ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ।
ਰੱਬ ਨੇ ਇਨਸਾਨ ਨੂੰ ਜੰਮਿਆ। ਪੌਲੁਸ ਨੇ ਆਖਿਆ, ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਹੈ, ਉੱਥੇ ਆਜ਼ਾਦੀ ਹੈ। ਮੁਹੱਬਤ ਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਤੇ ਚੀਕਦੀ ਏ, ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਹੈ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਹੈ। ਇਹ ਮੁਮਕਿਨ ਹੈ, ਹਾਂ, ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਵਾਰੀ ਤੇ ਹੱਕ ਹੈ, ਭਈ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਮਸੀਹੀ ਲੋਕੀ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤੇ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਆਪਸ ਵਿੱਚ ਮੁਹੱਬਤ ਰੱਖੀਏ। ਪਹਿਲਾ ਯੂਹੰਨਾ 3:23। ਇਲਹਾਮੀ ਲਿਖਾਰੀ ਦੀ ਸਭ ਤੋਂ ਸਾਦਾ ਤੇ ਡੂੰਘੀ ਨਸੀਹਤ ਹੈ। ਰੱਬ ਦੀ ਤਮਜੀਦ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਹੈ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਮਸੀਹ ਦੀ ਸ਼ਰੀਅਤ ਸਾਡੇ ਕਾਨੂੰਨਾਂ ਉੱਤੇ ਤਰਜੀਹ ਰੱਖਦੀ ਹੈ। ਇਸ ਲਈ ਆਓ ਅਸੀਂ ਮਸੀਹ ਦੇ ਮਗਰ ਟੁਰੀਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।